ਟਿਕਟੋਕ ਦੇ ਉੱਤੇ ਇੱਕ ਅਕਾਊਂਟ ਹੈ ਸਨੋਰੀਟਾ ਨਾਮ ਦਾ। ਸੈਨੋਰੀਟਾ ਇਹ 2-3 ਲੜਕੀਆਂ ਨੇ ਜਿਹੜੀਆਂ ਰਲ ਕੇ ਵੀਡੀਓ ਬਣਾਉਂਦੀਆਂ ਨੇ, ਲਾਈਵ ਰੋਜ਼ਾਨਾ ਡੇਲੀ ਬੇਸਿਸ ਤੇ ਬਹਿੰਦੀਆਂ ਨੇ ਤੇ ਲੋਕ ਇਹਨਾਂ ਨੂੰ ਬੜੇ ਢੇਰ ਸਾਰੇ ਦੇਖਦੇ ਨੇ। ਕਿ ਕਦੀ ਲੋਕਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਜੋ ਉਹ ਆਪਣੀ ਲਾਈਵ ਤੇ ਲਗਵਿਆਤ ਬਕਦੀਆਂ ਨੇ, ਜੋ ਬਕਵਾਸ ਕਰਦੀਆਂ ਨੇ, ਕਿ ਉਹ ਕੋਈ ਇੱਕ ਇੱਜ਼ਤਦਾਰ ਲੜਕੀ ਕਰ ਸਕਦੀ ਹੈ? यही समझ ते मैं तेन अज पाड़ के जावांगी, यही समझ सकता के पा रहे ने आज भैन ये कहंदे के हेलमेट पवा रहे हो, के हेलमेट पवा रहे हो सानू गाइस फस के ट्रिपल भैन ये को के हेलमेट कोला गड्ढे पटाके निकल पत्ती नहीं चलता ना सेकंड ओ भैन ये कहंदा टाइमर कौन ला रहा ते जान हिसाब हो जे भैन ਉਹਨਾਂ ਦੀ ਲਾਈਵ ਕਦੀ ਕਿਸੇ ਵੇਖੀ? ਚਲੋ ਲਾਈਵ ਨੂੰ ਛੱਡੋ, ਉਹਨਾਂ ਦੀਆਂ ਵੀਡੀਓ ਕਦੀ ਕਿਸੇ ਦੇ ਵੇਖਦੇ ਲੋਕ ਮਿਲੀਅਨਸ ਦੇ ਵਿੱਚ ਨੇ ਉਹਨਾਂ ਦੀਆਂ ਵੀਡੀਓ। ਲੇਕਿਨ ਕਦੀ ਕਿਸੇ ਨੇ ਇਹ ਮਹਿਸੂਸ ਕੀਤਾ ਕਿ ਕੀ ਜੋ ਇਹ ਵੀਡੀਓ ਪਾ ਰਹੀਆਂ ਨੇ, ਜੋ ਇਹ ਵੀਡੀਓ ਦੇ ਵਿੱਚ ਬੋਲ ਰਹੀਆਂ ਨੇ, ਜੋ ਇਹ ਬਕਵਾਸ ਕਰ ਰਹੀਆਂ ਨੇ, ਕਿ ਕੋਈ ਇੱਜ਼ਤਦਾਰ ਲੜਕੀ, ਪੰਜਾਬ ਦੀ ਧੀ, ਪਾਕਿਸਤਾਨ ਦੀ ਧੀ ਐਵੇਂ ਦੀ ਗਲੀਜ਼ ਹਰਕਤ ਕਰ ਸਕਦੀ ਹੈ? ਟਿਕਟੋਕ ਦੇ ਉੱਤੇ ਤਾਂ ਬੜਾ ਸੋਹਣਾ ਕੰਮ ਵੀ ਹੋ ਰਿਹਾ, ਲੜਕੀਆਂ ਇਨਫੋਰਮੇਟਿਵ ਵੀਡੀਓ ਬਣਾਉਂਦੀਆਂ ਨੇ, ਵਾਇਰਲ ਨੇ। ਲੇਕਿਨ ਇਹ ਜਿਹੜੀ ਹੈ ਸੈਨੋਰੀਟਾ ਜਿਨ੍ਹਾਂ ਦਾ ਅਕਾਊਂਟ ਦਾ ਨਾਮ ਹੈ, ਇਹ ਇੰਨੀ ਗਲੀਜ਼ ਹਰਕਤਾਂ, ਇੰਨੀਆਂ ਗਲੀਜ਼ ਗੱਲਾਂ ਕਿਉਂ ਕਰਦੀਆਂ ਨੇ? ਇਹ ਗੱਲਾਂ ਇਹਨਾਂ ਦੇ ਘਰ ਦੇ ਵੀ ਸੁਣਦੇ ਹੋਣੇ ਨੇ। ਚਲੋ ਮੇਰੇ ਰੰਗੇ ਤੁਹਾਡੇ ਰੰਗੇ ਮਰਦ ਤਾਂ ਫਿਰ ਸੁਣਨਾ ਪਸੰਦ ਕਰਦੇ ਹੀ ਨੇ। ਕਿ ਕਦੀ ਕਿਸੇ ਨੇ ਸੋਚਿਆ ਕਿ ਇਹਨਾਂ ਦਾ ਅਖੀਰ ਕੀ ਹੈ ਤੇ ਕਿਉਂ ਐਵੇਂ ਦਾ ਕੰਮ ਕਰਦੀਆਂ ਨੇ? ਇਹਨਾਂ ਦੀ ਕੀ ਵਜ੍ਹਾ? ਇਹਨਾਂ ਦਾ ਹੋਰ ਕੋਈ ਕਾਰੋਬਾਰ, ਕੋਈ ਧੰਦਾ ਟਿਕਟੋਕ ਤੋਂ ਇਲਾਵਾ ਇਹਨਾਂ ਨੂੰ ਕੋਈ ਕੰਮ ਹੈ ਹੀ ਨਹੀਂਗਾ। ਪਿਛਲੇ ਕੋਈ ਅੱਜ ਤੋਂ ਕੋਈ 2-4 ਹਫ਼ਤੇ ਪਹਿਲੇ ਇਹਨਾਂ ਦੀ ਇੱਕ ਵੀਡੀਓ ਆਈ ਸੀ, ਇੱਕ ਲੜਕੀ ਰੋ ਰਹੀ ਸੀ ਤੇ ਦੂਸਰੀ ਕਹਿੰਦੀ ਚੱਲ ਆਇਸ਼ਾ ਸਟਾਰਟ ਕਰ, ਵੀਡੀਓ ਬਣਾਉਂਦੇ ਆ। ਉਹ ਇਹਨਾਂ ਨੇ ਵੀਡੀਓ ਬਣਾਈ ਜਿਹਦੇ ਵਿੱਚ ਦੱਸ ਰਹੀਆਂ ਸਨ ਕਿ ਕੋਈ ਲੜਕਾ ਹੈ, ਉਹਨੇ ਇਹਨਾਂ ਨਾਲ ਫਰਾਡ ਕੀਤਾ, ਉਹਦੇ ਕੋਲੇ ਮਾਲ ਪਾਣੀ ਖਾਂਦੀਆਂ ਰਹੀਆਂ, ਗੱਡੀਆਂ ਗੁੱਡੀਆਂ ਲੈ ਲਈਆਂ। ਜਦੋਂ ਉਹਨੇ ਅਗਲੇ ਨੇ ਕਿਹਾ ਕਿ ਮੈਨੂੰ ਮਿਲੋ, ਉਦੋਂ ਜੀ ਇਹ ਰੋਣ ਲੱਗ ਪਈਆਂ। ਕੀ ਪਤਾ ਅੰਦਰਲੀ ਗੱਲ ਕੀ ਹੈ, ਮਿਲੀਆਂ ਵੀ ਹੋਣਗੀਆਂ, ਜ਼ਾਹਿਰ ਜੀ ਗੱਲ ਹੈ, ਐਵੇਂ ਤਾਂ ਕੋਈ ਗੱਡੀਆਂ ਜਾਂ ਇੰਨਾ ਮਾਲ ਪਾਣੀ ਨਹੀਂ ਨਾ ਦੇ ਦਿੰਦਾ। ਤੇ ਫਿਰ ਜੀ ਸੋਸ਼ਲ ਮੀਡੀਆ ਤੇ ਆ ਕੇ ਇਹਨਾਂ ਨੇ ਉਹ ਤਬਾਹੀ ਮਚਾਈ ਜੀ, ਅਗਲੇ ਦਾ ਵੀ ਕੱਖ ਨਾ ਛੱਡਿਆ ਤੇ ਆਪਣਾ ਵੀ ਕੱਖ ਨਾ ਛੱਡਿਆ। ਲੇਕਿਨ ਉਹ ਵੀਡੀਓ ਆਉਣ ਦੇ ਬਾਵਜੂਦ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪਿਆ। ਇਹ ਉਵੇਂ ਦੀਆਂ ਉਵੇਂ ਹੀ ਗਲੀਜ਼ ਵੀਡੀਓ ਬਣਾ ਰਹੀਆਂ ਨੇ ਤੇ ਸਾਡੇ ਵਰਗੇ ਜਿਹੜੇ ਵੇਖਦੇ ਨੇ, ਜਿਹੜੇ ਇਹਨਾਂ ਨੂੰ ਪੈਸੇ ਭੇਜਦੇ ਨੇ, ਉਹ ਐਵੇਂ ਤਾਂ ਨਹੀਂ ਇਹ ਗੱਡੀਆਂ ਤੇ ਫਿਰ ਰਹੀਆਂ 24 ਘੰਟੇ ਟਿਕਟੋਕ। ਭਾਈ ਸਾਨੂੰ ਤੇ ਅੱਜ ਤੱਕ ਕਿਸੇ ਗੱਡੀਆਂ ਨਹੀਂ ਦਿੱਤੀਆਂ, ਸਾਨੂੰ ਤੇ ਅੱਜ ਤੱਕ ਸ਼ੇਰ ਸ਼ੂਰ ਆਏ ਨਹੀਂ ਗੇ। ਭਾਈ ਜਾਨ ਜਿਹੜੇ ਇਹਨਾਂ ਨੂੰ ਭੇਜਦੇ ਨੇ ਉਹਨਾਂ ਫਿਰ ਮਿਲਣਾ ਤੇ ਹੈ ਹੀ ਹੈ। ਮੈਂ ਅਰਜ਼ ਇਹ ਕਰਨਾ ਚਾਹ ਰਿਹਾ, ਮੈਂ ਤੁਹਾਡੇ ਨਾਲ ਇਹਨਾਂ ਦੀ ਇੱਕ ਇੱਥੇ ਵੀਡੀਓ ਸ਼ੇਅਰ ਕਰ ਰਿਹਾ, ਤੁਸੀਂ ਪਹਿਲੇ ਇਹ ਵੀਡੀਓ ਦੇਖੋ। ਕਿ ਐਵੇਂ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਸੋਸ਼ਲ ਮੀਡੀਆ ਤੇ, ਜਿੱਥੇ ਪੂਰੀ ਦੁਨੀਆ ਮੌਜੂਦ ਹੁੰਦੀ ਹੈ, ਇੱਕ ਪਲੇਟਫਾਰਮ ਹੈ, ਉੱਥੇ ਐਵੇਂ ਦੀ ਗੱਲ ਕਰਨੀ ਚਾਹੀਦੀ ਹੈ? ਕੀ ਇਹ ਇਹਨਾਂ ਨੂੰ ਸ਼ੋਭਾ ਦਿੰਦਾ? ਇਹ ਬੱਚੇ ਵੀ ਦੇਖਦੇ ਨੇ, ਇਹ ਬਜ਼ੁਰਗ ਵੀ ਵੇਖਦੇ ਨੇ, ਇਹ ਲੋਕ ਫੈਮਲੀਆਂ ਵਾਲੇ ਵੀ ਬੈਠੇ ਹੁੰਦੇ ਨੇ। ਕਿ ਐਵੇਂ ਦੀ ਘਟੀਆ ਗੱਲ, ਘਟੀਆ ਚਵਲ ਮਾਰਨੀ ਚਾਹੀਦੀ ਹੈ ਸੋਸ਼ਲ ਮੀਡੀਆ ਤੇ? ਫਿਰ ਕੁੜੀਆਂ ਹੋ ਕੇ ਐਵੇਂ ਦਾ ਕੰਮ ਪੰਜਾਬ ਦੀਆਂ ਧੀਆਂ ਨੂੰ ਸ਼ੋਭਾ ਦਿੰਦਾ? ਭੈਣ ਯੱਕਾਂ ਦਾ ਟਾਈਮਰ ਕੌਣ ਲਾ ਰਿਹਾ ਤੇ ਜਾਨ ਹਿਸਾਬ ਹੋਈ ਤੇ ਭੈਣ ਦੇ ਲੁੱਲਣ ਦਾ ਟਾਈਮਰ ਟੁੱਟੀ ਜਾ। कोई वाली वारस है आपका? कोई है ने वाली वारस? कोई यार जड़ा है भी ना आपके पास? ਇਹ ਜਿਹੜੀਆਂ ਵੀਡੀਓ ਬਣਾ ਰਹੀਆਂ ਨੇ, ਜਿਹੜਾ ਇਹ ਕੰਮ ਕਰ ਰਹੀਆਂ ਨੇ, ਇਹਨਾਂ ਨੂੰ ਤੇ ਮਾਲ ਪਤਾ ਆ ਰਿਹਾ, ਇਹਨਾਂ ਦੇ ਤਾਂ ਅੱਗੇ ਪਿੱਛੇ ਕੋਈ ਨਹੀਂ। ਇਹ ਤੇ ਉਹ ਨੇ ਜਿਹੜੀਆਂ ਕਿਸੇ ਵਕਤ ਦੇ ਵਿੱਚ ਇਹਨਾਂ ਵਾਸਤੇ ਇੱਕ ਥਾਂ ਮਖਸੂਸ ਹੁੰਦੀ ਸੀ ਲਾਹੌਰ ਦੇ ਵਿੱਚ, ਔਰ ਉਹ ਇੱਕ ਸ਼ਖਸ ਐਸਾ ਆਇਆ, ਇੱਕ ਲੀਡਰ ਐਸਾ ਆਇਆ ਜਿਹਨੇ ਉਸ ਜਗ੍ਹਾ ਨੂੰ ਤਾਲੇ ਲਵਾ ਦਿੱਤੇ, ਔਰ ਇਹ ਉੱਥੋਂ ਨਿਕਲ ਕੇ ਤੇ ਸੁਸਾਇਟੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਫੈਲ ਗਈਆਂ। ਇਹ ਉਹੀ ਨਸਲ ਚੱਲੀ ਆ ਰਹੀ ਹੈ। ਇਹਨਾਂ ਨੂੰ ਤੇ ਡਰ, ਖਤਰਾ, ਖੌਫ ਹੈ ਕੋਈ ਨਹੀਂ। ਇਹਨਾਂ ਨੂੰ ਨਾ ਆਪਣੀ ਇੱਜ਼ਤ ਦੀ ਹੈ, ਨਾ ਅਗਲਿਆਂ ਦੀ ਇੱਜ਼ਤ ਦੀ ਹੈ। ਲੇਕਿਨ ਜੋ ਧੀਆਂ ਭੈਣਾਂ, ਜ਼ਾਹਿਰ ਜੀ ਗੱਲ ਹੈ, ਟਿਕਟੋਕ ਤੇ ਕੱਲੀਆਂ ਉਹ ਤੇ ਨਹੀਂ, ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਹਰ ਇੱਕ ਔਰਤ, ਹਰ ਇੱਕ ਮਰਦ, ਬੱਚਾ, ਹਰ ਇੱਕ ਮੌਜੂਦ ਹੈ। ਜੋ ਧੀਆਂ ਭੈਣਾਂ ਇਹਨਾਂ ਨੂੰ ਵੇਖ ਰਹੀਆਂ ਨੇ, ਉਹਨਾਂ ਤੇ ਕੀ ਅਸਰ ਪੈ ਰਿਹਾ? ਇਹਨਾਂ ਨੂੰ ਵੇਖ ਕੇ ਤੇ ਕਈ ਪੈਰ ਪੁੱਟਣ ਦੀ ਕੋਸ਼ਿਸ਼ ਕਰਨਗੀਆਂ। ਕਿ ਸੋਸ਼ਲ ਮੀਡੀਆ ਤੇ ਆਣਾ ਗਲਤ ਨਹੀਂ, ਲੇਕਿਨ ਸੋਸ਼ਲ ਮੀਡੀਆ ਤੇ ਇੰਜ ਦਾ ਕੰਟੈਂਟ ਬਣਾਉਣਾ
ਬੜਾ ਹੀ ਗਲਤ ਹੈ। ਮੇਰੇ ਵਰਗੇ ਕਈ ਵੇਖਦੇ ਨੇ, ਉਹਨਾਂ ਵਰਗੀਆਂ ਕਈ ਵੇਖਦੀਆਂ ਨੇ। ਉਹ ਕੱਲ ਨੂੰ ਕੀ ਕਰਨਗੀਆਂ? ਉਹਨਾਂ ਦੀ ਬੱਚੇ, ਕੋਈ ਬੱਚੀ ਵੇਖ ਰਹੀ ਹੈ ਨਾ ਸਮਝ ਹੈ, ਉਹਦੀ ਜ਼ਹਿਨੀਅਤ ਕਿੱਧਰ ਨੂੰ ਜਾਏਗੀ? ਠੀਕ ਹੈ। ਤੇ ਯਾਰ ਜਿਵੇਂ ਗੌਰਮੈਂਟ ਨੇ CCD ਬਣਾਈ ਹੈ, ਬੜੇ ਸਾਰੇ ਅਦਾਰੇ ਬਣਾਏ ਨੇ, ਕੀ ਕੋਈ ਐਸਾ ਅਦਾਰਾ ਨਹੀਂ ਬਣ ਸਕਦਾ ਜਿਹੜਾ ਇਹ ਸੋਸ਼ਲ ਮੀਡੀਆ ਤੇ ਗੰਦ ਫੈਲਾ ਰਹੇ ਨੇ, ਜਿਹੜਾ ਇਹਨਾਂ ਨੂੰ ਨਹੀਂ ਕੋਈ ਡੱਕ ਸਕਦਾ? ਇਹਨਾਂ ਦੇ ਅਕਾਊਂਟ ਬੈਨ ਕੀਤੇ ਜਾਣ, ਇਹਨਾਂ ਦਾ ਮਾਲ ਪਾਣੀ ਜਿਹੜਾ ਆਉਣਾ ਬੰਦ ਕੀਤਾ ਜਾਵੇ, ਇਹਨਾਂ ਦੇ ਅਕਾਊਂਟ ਬੈਨ ਕਰ ਦਿੱਤੇ ਜਾਣ, ਸਟਿਲ ਕਿ ਇਹਨਾਂ ਨੂੰ ਗ੍ਰਿਫਤਾਰ ਵੀ ਕਰਨਾ ਪਵੇ ਤੇ ਕੋਈ ਮੁਸ਼ਕਲ ਨਹੀਂ। ਯਾਰ ਸਾਡੀ ਇਹ ਅਗਲੀ ਨਸਲ ਨੂੰ ਤਬਾਹ ਕਰ ਰਹੀਆਂ ਨੇ। ਸਾਡੀ ਅਗਲੀ ਨਸਲ ਕਿਵੇਂ ਦੀ ਪੈਦਾ ਹੋ ਰਹੀ ਹੈ, ਕਿਵੇਂ ਦੀ ਹੋਏਗੀ ਇਹਨਾਂ ਨੂੰ ਵੇਖ ਵੇਖ ਕੇ। ਅੱਜ ਕੱਲ੍ਹ ਜਿਹੜੇ ਬੱਚੇ ਪੈਦਾ ਹੋ ਰਹੇ ਨੇ ਜਾਂ ਜੋ ਮਾਮਲਾਤ ਨੇ, ਉਹ ਸੋਸ਼ਲ ਮੀਡੀਆ ਤੋਂ ਵੇਖ ਵੇਖ ਕੇ ਸਭ ਕੁਝ ਲੋਕ ਬੱਚੇ ਸਿੱਖ ਰਹੇ ਨੇ, ਕਰ ਰਹੇ। ਸੋਸ਼ਲ ਮੀਡੀਆ ਦੇ ਆਉਣ ਨਾਲ ਦੌਰ ਐਸਾ ਕ੍ਰੀਏਟ ਹੋ ਗਿਆ ਕਿ ਜਿੱਥੇ ਅਗਰ ਬੱਚਾ ਇਹ ਨਹੀਂ ਕਿ ਉਹਨੂੰ ਮਾਂ ਪਿਓ ਕੀ ਬਣਾਉਣਾ ਚਾਹੁੰਦਾ ਹੈ, ਉਸ ਦਾ ਜ਼ਿਹਨ ਕਿਹੜੇ ਪਾਸੇ ਲਾਉਣਾ ਚਾਹੁੰਦਾ, ਉਸ ਪਾਸੇ ਨਹੀਂ ਲੱਗੇਗਾ। ਬੱਚੇ ਉਸ ਪਾਸੇ ਲੱਗਣਗੇ ਜਿਹੜੇ ਪਾਸੇ ਉਹਨਾਂ ਨੂੰ ਸੋਸ਼ਲ ਮੀਡੀਆ ਲੈ ਜਾਏਗਾ। ਉਹ ਰੀਲਾਂ ਵੇਖਦੇ ਨੇ, ਪੋਸਟਾਂ ਵੇਖਦੇ ਨੇ, ਵੀਡੀਓਜ਼ ਵੇਖਦੇ ਨੇ, YouTube, Facebook, Instagram, TikTok। ਅੱਜ ਕੱਲ੍ਹ TikTok ਹੀ ਜ਼ਿਆਦਾ ਵੇਖੀ ਜਾਂਦੀ ਹੈ। ਉਹ ਜੋ ਚੀਜ਼ ਵੇਖਣਗੇ ਉਹ ਚੀਜ਼ ਉਹਨਾਂ ਦੇ ਮਾਈਂਡ ਦੇ ਵਿੱਚ ਬਹਿ ਜਾਏਗੀ। ਫਿਰ ਅਗਲੇ ਆਉਣ ਵਾਲੇ ਵਕਤ ਦੇ ਵਿੱਚ ਉਹ ਉਵੇਂ ਦਾ ਹੀ ਬਣਨ ਦੀ ਕੋਸ਼ਿਸ਼ ਕਰਨਗੇ। ਅਰਜ਼ ਇਹ ਕਰਨਾ ਚਾਹੁੰਦਾ ਕਿ ਵੀਡੀਓ ਬਣਾਉਣ ਕੋਈ ਇਤਰਾਜ਼ ਨਹੀਂ, ਪੈਸਾ ਕਮਾਉਣ ਕੋਈ ਇਤਰਾਜ਼ ਨਹੀਂ, ਲੇਕਿਨ ਇੱਕ ਲਿਮਟ ਮੁਖਤਸਸ ਕੀਤੀ ਜਾਵੇ ਵੀ ਇਸ ਲਿਮਟ ਦੇ ਵਿੱਚ ਰਹਿ ਕੇ ਅਸੀਂ ਵੀਡੀਓ ਬਣਾਉਣੀ ਹੈ। ਚਲੋ ਯਾਰ ਤੁਸੀਂ ਸੋਸ਼ਲ ਮੀਡੀਆ ਤੇ ਆ ਗਏ, ਕੋਈ ਗੱਲ ਨਹੀਂ। ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਆਪਣਾ ਦੁਪੱਟਾ ਲਾ ਦਿੱਤਾ, ਕੋਈ ਗੱਲ ਨਹੀਂ, ਲੇਕਿਨ ਪਲੀਜ਼ ਆਪਣੇ ਕੱਪੜੇ ਤਾਂ ਨਾ ਲਾਓ। ਆਪਣੇ ਕੱਪੜੇ ਲਾ ਕੇ ਲੋਕਾਂ ਨੂੰ ਆਪਣਾ ਜਿਸਮ ਤਾਂ ਨਾ ਵਿਖਾਓ। ਚਲੋ ਤੁਸੀਂ ਵਿਖਾਣਾ, ਤੁਸੀਂ ਟਿਕਟੋਕ ਤੋਂ ਅਲੱਗਾ ਸੋਸ਼ਲ ਮੀਡੀਆ ਤੋਂ ਬਾਹਰ ਵਿਖਾ ਲਓ। ਕਮ ਸੇ ਕਮ ਇੱਥੇ ਆ ਕੇ ਲੋਕਾਂ ਨੂੰ ਤੇ ਐਵੇਂ ਦੇ ਸਬਕ ਨਾ ਦਿਓ। ਆਏ ਦਿਨ ਕਿਸੇ ਨਾ ਕਿਸੇ ਟਿਕਟੋਕਰ ਦਾ ਟੋਟਾ ਲੀਕ ਹੋਇਆ ਹੁੰਦਾ ਹੈ, ਫਿਰ ਉਹ ਜੀ ਕਸਮਾਂ ਚੱਕ ਰਹੇ ਹੁੰਦੇ ਨੇ, ਕੁਰਾਨ ਚੱਕ ਰਹੇ ਹੁੰਦੇ ਨੇ, ਦੂਸਰੇ ਦਿਨ ਫਿਰ ਉਹ ਉਵੇਂ ਹਸ਼ ਕਰਦੇ ਉੱਤੇ ਫਿਰਦੇ ਹੁੰਦੇ ਨੇ। ਯਾਰ ਕੋਈ ਇੱਜ਼ਤ ਨਾਮ ਦੀ ਕੋਈ ਚੀਜ਼ ਰਹਿ ਗਈ ਹੈ? ਕੋਈ ਗੈਰਤ ਨਾਮ ਦੀ ਚੀਜ਼ ਇਹਨਾਂ ਲੋਕਾਂ ਦੇ ਵਿੱਚ ਰਹਿ ਗਈ ਹੈ? ਲੋਕ ਟਿਕਟੋਕ ਤੇ ਇੰਨਾ ਸੋਹਣਾ ਕੰਮ ਕਰ ਰਹੇ ਨੇ। ਲੋਕ ਹਰ ਪਲੇਟਫਾਰਮ ਤੇ ਜਿਹੜਾ ਤਰਬੀਅਤ ਕਰਦਾ ਨਸਲਾਂ ਦੀ, ਇਹ ਕਿਹੋ ਜਿਹੀ ਤਰਬੀਅਤ ਕਰ ਰਹੇ ਨੇ ਸਾਡੀਆਂ ਨਸਲਾਂ ਦੀ? ਯਾਰ ਕੱਲ੍ਹ ਨੂੰ ਸਾਡੀਆਂ ਧੀਆਂ ਭੈਣਾਂ, ਮੇਰੀਆਂ ਤੁਹਾਡੀਆਂ, ਹਰ ਇੱਕ ਦੀ ਧੀ ਭੈਣ ਸੋਸ਼ਲ ਮੀਡੀਆ ਤੇ ਮੌਜੂਦ ਹੈ। ਕੀ ਉਹਨਾਂ ਨੂੰ ਫਾਲੋ ਕਰਕੇ, ਉਹਨਾਂ ਨੂੰ ਵੇਖ ਕੇ ਉਹਨਾਂ ਵਰਗੀਆਂ ਬਣਨਗੀਆਂ? ਪਲੀਜ਼ ਯਾਰ ਕੁਛ ਮੇਰੀ ਆਵਾਜ਼, ਮੈਂ ਕੋਈ ਫੈਸਲਾ ਨਹੀਂ ਕਰ ਰਿਹਾ, ਫੈਸਲਾ ਤੁਹਾਡੇ ਤੇ ਛੱਡ ਰਿਹਾ ਕਿ ਤੁਸੀਂ ਆਪਣਾ ਵੀਡੀਓ ਵੇਖ ਕੇ ਓਪੀਨੀਅਨ ਜ਼ਰੂਰ ਦੇਣਾ ਕਿ ਮੇਰੀ ਗੱਲ ਗਲਤ ਹੈ ਜਾਂ ਠੀਕ ਹੈ, ਜਾਂ ਮੈਨੂੰ ਇਹੋ ਜਿਹੀ ਗੱਲ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਜੇ ਕਰਨੀ ਚਾਹੀਦੀ ਹੈ ਤਾਂ ਬਾਕੀ ਜਿਹੜੇ ਲੋਕ ਫੇਮਸ ਨੇ, ਜਿਨ੍ਹਾਂ ਲੋਕਾਂ ਨੂੰ ਸੁਣਿਆ ਵੇਖਿਆ ਜਾਂਦਾ, ਉਹ ਕਿਉਂ ਨਹੀਂ ਇਸ ਤੇ ਆਵਾਜ਼ ਚੁੱਕਦੇ? ਫਿਰ ਗੌਰਮੈਂਟ ਕਿਉਂ ਨਹੀਂ ਇਸ ਤੇ ਆਵਾਜ਼ ਚੁੱਕਦੀ? ਸਾਡੇ ਕਿਸਾਨ ਰੋਲ ਰਹੇ ਨੇ, ਸਾਡੇ ਜ਼ਿਮੀਂਦਾਰ ਰੋਲ ਰਹੇ ਨੇ, ਉਸ ਤੇ ਕਿਉਂ ਨਹੀਂ ਆਵਾਜ਼ ਚੁੱਕੀ ਜਾਂਦੀ? ਉਲਟਾ ਇਹਨਾਂ ਦੀ ਫਾਲੋਵਰਸ਼ਿਪ ਰੋਜ਼ਾਨਾ ਦੀ ਬੇਸਿਸ ਤੇ ਵੱਧ ਰਹੀ ਹੈ। ਇਹਨਾਂ ਨੂੰ ਮਾਲ ਪਾਣੀ ਚੰਗਾ ਆ ਰਿਹਾ, ਕੋਈ ਇਹਨਾਂ ਨੂੰ ਰੋਕਣ ਵਾਲਾ ਨਹੀਂ, ਕੋਈ ਇਹਨਾਂ ਨੂੰ ਫੜਨ ਵਾਲਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਅਸੀਂ ਯਾਰ ਕਿਹੜੇ ਮੁਲਕ 'ਚ ਰਹਿ ਰਹੇ ਹਾਂ? ਸਾਡਾ ਇਸਲਾਮੀ ਮੁਲਕ ਹੈ, ਅਸੀਂ ਮੁਸਲਮਾਨ ਹੁੰਦੇ ਹਾਂ, ਔਰ ਇੰਜ ਦੇ ਮੁਸਲਮਾਨ ਤੇ ਕਦੀ ਅਸੀਂ ਇਹਨਾਂ ਲੜਕੀਆਂ ਨੇ ਕੱਲ੍ਹ ਨੂੰ ਜਿਹੜੇ ਬੱਚੇ ਪੈਦਾ ਕਰਨੇ ਨੇ ਉਹ ਕਿਵੇਂ ਦੇ ਹੋਣਗੇ? ਤੁਸੀਂ ਆਪ ਅੰਦਾਜ਼ਾ ਲਾ ਲਓ। ਇਹਨਾਂ ਦੀ ਬੋਲੀ ਤੋਂ, ਇਹਨਾਂ ਦੀਆਂ ਹਰਕਤਾਂ ਤੋਂ, ਇਹਨਾਂ ਦੀ ਵੀਡੀਓਜ਼ ਤੋਂ, ਇਹਨਾਂ ਦੇ ਖਾਣ ਪੀਣ ਰਹਿਣ ਬਹਿਣ ਤੋਂ ਅੰਦਾਜ਼ਾ ਤੁਸੀਂ ਲਾ ਲਓ ਕਿ ਕੱਲ੍ਹ ਨੂੰ ਇਹਨਾਂ ਨੇ ਕੀ ਜੰਮਣੇ ਨੇ। ਯਾਰ ਪਲੀਜ਼ ਮੇਰੀ ਕਿਸੇ ਅਦਾਰੇ ਤੱਕ, ਕਿਸੇ ਬੰਦੇ ਤੱਕ ਗੱਲ ਪਹੁੰਚ ਜਾਵੇ ਤੇ ਇਸ ਬਾਰੇ ਸੋਚੇ ਜ਼ਰੂਰ, ਖਾਸ ਕਰਕੇ ਟਿਕਟੋਕ ਬਾਰੇ, ਕਿ ਟਿਕਟੋਕ ਤੇ ਅੱਜ ਕੱਲ੍ਹ ਜਿਵੇਂ ਦਾ ਕੰਟੈਂਟ ਆ ਰਿਹਾ ਕਿ ਇਹ ਆਉਣਾ ਚਾਹੀਦਾ ਜਾਂ ਇਹਨੂੰ ਰੋਕਣਾ ਚਾਹੀਦਾ। ਬਿਨਾਂ ਸ਼ੱਕ ਤੁਸੀਂ ਬੈਨ ਕਰ ਦਿਓ ਟਿਕਟੋਕ, ਬੈਨ ਨਾ ਕਰੋ, ਇਹਦੀ ਇੱਕ ਲਿਮਟ ਮੁਖਤਸਸ ਕਰ ਦਿਓ ਕਿ ਇਸ ਲਿਮਟ ਤੋਂ ਬਾਅਦ ਟਿਕਟੋਕ ਵੀਡੀਓ ਅਪਲੋਡ ਨਹੀਂ ਕਰੇਗਾ। ਇੰਨਾ ਕੁਛ ਤਾਂ ਕਰ ਸਕਦੇ ਹੋ ਤੁਸੀਂ। ਇਹ ਵੀ ਇੱਕ ਜਹਾਦ ਹੈ, ਇਹ ਵੀ ਇੱਕ ਹੱਕ ਦੀ ਰਾਹ ਤੇ ਨਿਕਲਣ ਵਾਲੀ ਗੱਲ ਹੀ ਹੈ, ਇਹ ਵੀ ਇੱਕ ਜੰਗ ਹੈ। ਤੇ ਸਾਰੇ ਅਗਰ ਉਹਨਾਂ ਨੂੰ ਅਨਫਾਲੋ ਕਰ ਦੇਣ, ਰਿਪੋਰਟਾਂ ਮਾਰਨ, ਤੇ ਉਹ ਵੈਸੇ ਹੀ ਉਹਨਾਂ ਦੇ ਅਕਾਊਂਟ, ਲੇਕਿਨ ਮੇਰੇ ਰੰਗੇ ਕੀ ਕਰਨ, ਉਹਨਾਂ ਤੇ ਵੇਖਣਾ ਹੀ ਵੇਖਣਾ, ਨਾ ਕਿ ਭਾਲੇ ਦੋ ਅੱਖਾਂ। ਜਿੰਨੀ ਬੁਰਾਈ, ਗੰਦ ਔਰ ਬੇਹਯਾਈ ਟਿਕਟੋਕ ਨੇ ਫੈਲਾਈ ਹੈ ਨਾ, ਇੰਨੀ ਕਿਸੇ ਵਕਤ ਕਿਸੇ ਦੌਰ 'ਚ ਨਹੀਂ ਫੈਲੀ। ਪਿਛਲੇ ਦਿਨ ਹੁਣ ਵੇਖ ਲਓ, ਪਾਕਿਸਤਾਨ ਦੀ ਗੱਲ ਹੈ ਜੀ, ਉਹ ਮਹਿਰੀ ਵਾਲਾ ਵਾਕਿਆ।
ਜੀ ਮੈਰੀ ਹੋ ਗਈ ਟਿਕਟੋਕ ਤੇ ਅਜੇ ਤੱਕ ਵੀ। ਲੇਕਿਨ ਕੀ 4 ਦਿਨ ਟੁਰ ਫਿਰ ਕੇ ਵਿਹਲੇ ਰਹਿ ਕੇ ਵੇਖ ਕੇ ਲੋਕਾਂ ਨੇ ਕੀ ਲੱਭਾ? ਪੂਰੀ ਦੁਨੀਆ 'ਚ ਬਦਨਾਮੀ, ਪਾਕਿਸਤਾਨ ਦੀ ਬਦਨਾਮੀ, ਪੰਜਾਬ ਦੀ ਬਦਨਾਮੀ। ਉਹਨਾਂ ਵੀਡੀਓ ਦੇ ਥੱਲੇ ਜਾ ਕੇ ਤੁਸੀਂ ਕਮੈਂਟ ਵੇਖੋ ਲੋਕ ਪਾਕਿਸਤਾਨ ਬਾਰੇ ਕਿਵੇਂ ਦੀ ਰਾਏ ਰੱਖਦੇ ਨੇ। ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਕਿ ਅਸੀਂ ਜਿਹੜਾ ਇਸਲਾਮੀ ਮੁਲਕ ਹੈ, ਜਿਸ ਦਾ ਨਾਮ ਅਸੀਂ ਪਾ ਕੇ ਰੱਖਿਆ ਹੋਇਆ, ਉਸ ਦੇ ਵਿੱਚ ਕੀ ਕੰਮ ਹੋ ਰਹੇ ਨੇ। ਕਿ ਯਾਰ ਅਸੀਂ ਇੰਨੇ ਖੁੱਲੇ ਆ ਕਿ ਅਸੀਂ ਜੋ ਮਰਜ਼ੀ ਕਰਦੇ ਰਹੀਏ, ਸਾਨੂੰ ਕੋਈ ਪੁੱਛਣ ਵਾਲਾ ਨਹੀਂ, ਦੱਸਣ ਵਾਲਾ ਨਹੀਂ। ਯਾਰ ਕੀ ਹੋ ਕੀ ਰਿਹਾ? ਕੀ ਇੰਝ ਹੋਣਾ ਚਾਹੀਦਾ? ਇੱਥੇ ਮੇਰੇ ਵਰਗਾ ਕਿਸੇ ਨੂੰ ਗਾਲ ਕੱਢ ਦੇਵੇ 1 ਮਿੰਟ ਤੋਂ ਪਹਿਲੇ ਮੈਨੂੰ ਪੁਲਿਸ ਫੜ ਕੇ ਲੈ ਜਾਏਗੀ। ਜਨਾਬ ਜੀ ਚਟੀਆਂ ਪੈ ਜਾਣਗੀਆਂ, ਮੈਨੂੰ ਰੋਲਣਾ ਪਏਗਾ ਥਾਣਿਆਂ ਦੇ ਵਿੱਚ, ਜੁੱਤੀਆਂ ਘਸਾਣੀਆਂ ਪੈਣਗੀਆਂ ਮੇਰੇ ਘਰਦਿਆਂ ਨੂੰ। ਕਿ ਕੱਢੀ ਤਾਂ ਮੈਂ ਇੱਕ ਗਾਲ ਹੀ ਹੈ, ਪਰ ਸੋਸ਼ਲ ਮੀਡੀਆ ਤੇ ਵੀ ਨਹੀਂ ਕੱਢੀ। ਤੇ ਯਾਰ ਜਿਹੜੇ ਬਕਾਇਦਾ ਲਗਵਿਆਤ ਬਕ ਰਹੇ ਨੇ, ਐਡੇ ਘਟੀਆ ਤਰੀਨ ਸੰਗੀਨ ਜੁਰਮ ਕਰ ਰਹੇ ਨੇ, ਸਾਡੀ ਨਸਲ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਕੋਈ ਨਹੀਂ ਫੜ ਸਕਦਾ। ਉਹਨਾਂ ਵਾਸਤੇ ਕੋਈ ਅਦਾਰਾ ਨਹੀਂ ਬਣਿਆ। ਉਹ ਸਾਡੀਆਂ ਨਸਲਾਂ ਦੇ ਨਾਲ ਖੇਡ ਜਾਣ, ਉਹਨਾਂ ਨੂੰ ਕੀ ਇਹ ਹੱਕ ਹਾਸਲ ਹੈ? ਫਿਰ ਕੱਲ ਨੂੰ ਸਾਡੇ ਵਿੱਚੋਂ ਤਾਂ ਜੰਮ ਹਟੇ ਦੁੱਲੇ ਭੱਟੀ ਵਰਗੇ, ਸਾਡੇ ਵਿੱਚੋਂ ਤਾਂ ਮੁੜ ਜੱਗੇ ਨਹੀਂ ਜੰਮਦੇ। ਮੁੜ ਐਵੇਂ ਦੀਆਂ ਚੋਂ ਐਵੇਂ ਦੇ ਹੀ ਜੰਮਣੇ ਨੇ। ਮੁੜ ਕੱਲ ਨੂੰ ਤੁਸੀਂ ਪਾਕਿਸਤਾਨ ਮੁੜ ਆਜ਼ਾਦ ਕਰ ਦਿਓ, ਇੱਥੇ ਜੋ ਹੱਕ ਦੇ ਦਿਓ, ਜੋ ਜਿਵੇਂ ਮਰਜ਼ੀ ਕਰੇ ਉਹਨੂੰ ਉਹਦਾ ਰਾਈਟ ਦੇ ਦਿਓ। ਸਾਡੇ ਵਰਗੇ ਵੀ ਫਿਰ ਚਲੋ ਇਹ ਹੈ ਵੀ 4 ਦਿਨ ਹੱਸ ਖੇਡ ਲੈਣ। ਬਾਕੀ ਯਾਰ ਨਾਸਰ ਅਦੀਬ ਦਾ ਕੌਲ ਹੈ ਕਿ ਹਮ ਅਮੀਰ ਤਰੀਨ ਹੋकर, खुश तरीन होकर, बेहतरीन होकर आखिर मर जाते हैं। ਤੇ ਯਾਰ ਆਖਰ ਮਰ ਜਾਣਾ। ਅਸੀਂ ਇਸ ਮੁਲਕ ਦੇ ਵਿੱਚ ਨਾ ਸਹੀ, ਇਸ ਦੁਨੀਆ ਦੇ ਵਿੱਚ ਨਾ ਸਹੀ, ਅਗਲੀ ਦੁਨੀਆ ਦੇ ਵਿੱਚ ਤਾਂ ਸਾਡੇ ਉੱਤੇ ਹਿਸਾਬ ਕਿਤਾਬ ਕਰਨ ਵਾਲੇ ਸਾਡੇ ਲੀਡਰ ਬੈਠੇ ਨੇ ਨਾ। ਜਿੱਥੋਂ ਅਸੀਂ ਆਏ ਆ, ਜਿੱਥੇ ਅਸੀਂ ਜਾਣਾ, ਜਿਨ੍ਹਾਂ ਲੀਡਰਾਂ ਕੋਲ ਅਸੀਂ ਆਏ ਆ, ਜਿਨ੍ਹਾਂ ਲੀਡਰਾਂ ਦੇ ਕੋਲ ਅਸੀਂ ਜਾਣਾ ਵਾਪਸ, ਉਹਨਾਂ ਨੇ ਤਾਂ ਸਾਨੂੰ ਇੰਨੀ ਖੁੱਲ੍ਹ ਨਹੀਂ ਨਾ ਦਿੱਤੀ ਹੋਈ। ਉੱਥੇ ਤਾਂ ਅਸੀਂ ਹਿਸਾਬ ਕਿਤਾਬ ਦੇਣਾ। ਤੇ ਯਾਰ ਮੋਤਬਾਨਾ ਰਿਕੁਐਸਟ ਹੈ ਕਿ ਮੇਰੀ ਕਿਸੇ ਨੂੰ ਅਗਰ ਗੱਲ ਕੋਈ ਬੁਰੀ ਲੱਗੀ ਹੋਵੇ ਤੇ ਮੈਂ ਸੌਰੀ ਕਰਦਾ। ਲੇਕਿਨ ਇਹ ਕੁਝ ਜਜ਼ਬਾਤ ਸਨ ਜੋ ਅੰਦਰੋਂ, ਜਦੋਂ ਐਵੇਂ ਦੀਆਂ ਵੀਡੀਓ, ਐਵੇਂ ਦਾ ਗੰਦ, ਪਾਕਿਸਤਾਨ ਪੰਜਾਬ ਦੇ ਬਾਰੇ ਐਵੇਂ ਦੀਆਂ ਗੱਲਾਂ ਕਮੈਂਟ ਪੜ੍ਹੀਦੇ ਨੇ, ਤੇ ਅੰਦਰੋਂ ਇੱਕ ਆਵਾਜ਼ ਨਿਕਲਦੀ ਹੈ ਕਿ ਯਾਰ ਐਵੇਂ ਨਹੀਂ ਹੋਣਾ ਚਾਹੀਦਾ। ਸਾਡਾ ਪੰਜਾਬ, ਸਾਡੇ ਪਾਕਿਸਤਾਨ ਨੇ ਬੜੇ ਸਪੂਤ ਪੈਦਾ ਕੀਤੇ ਨੇ। ਉਹਨੇ ਐਵੇਂ ਦੇ ਲੋਕ ਸਾਨੂੰ ਸ਼ੋਭਾ ਨਹੀਂ ਦਿੰਦੇ ਯਾਰ। ਸਾਡੀਆਂ ਧੀਆਂ ਭੈਣਾਂ ਨੇ ਜੰਗਾਂ ਲੜੀਆਂ ਨੇ, ਬੜੇ ਕਾਰਨਾਮੇ ਸਾਰੇ ਅੰਜਾਮ ਦਿੱਤੇ ਨੇ। ਪੰਜਾਬ ਦੀਆਂ ਧੀਆਂ ਨੇ, ਪਾਕਿਸਤਾਨ ਦੀਆਂ ਧੀਆਂ ਨੇ। ਤੇ ਯਾਰ ਇਹ ਲੋਕ ਕੀ ਪੈ ਕਰ ਰਹੇ ਨੇ? ਇਹ ਵੀ ਤਾਂ ਧੀਆਂ ਨੇ, ਪੰਜਾਬ ਦੀਆਂ ਨੇ, ਪਾਕਿਸਤਾਨ ਦੀਆਂ ਨੇ। ਹੁਣ ਅਸੀਂ ਇਸ ਤੋਂ ਤਾਂ ਮੁਨਕਰ ਹੋ ਨਹੀਂ ਸਕਦੇ। ਲੇਕਿਨ ਪਲੀਜ਼ ਯਾਰ ਇਹਨਾਂ ਨੂੰ ਕੋਈ ਠੱਲ ਲਓ, ਕੋਈ ਸਮਝਾਓ ਇਹਨਾਂ ਨੂੰ। ਕੋਈ ਸਮਝਾ ਸਕਦਾ ਤੇ ਕੋਈ ਰੋਕ ਸਕਦਾ ਤੇ ਰੋਕੋ ਕਿ ਯਾਰ ਇੰਜ ਨਹੀਂ। ਜੋ ਹੋ ਗਿਆ ਹਵਾ ਗਿਆ, ਜੋ ਤੁਸੀਂ ਕਰ ਲਿਆ, ਅੱਗੇ ਤੋਂ ਹੀ ਸਮਝੋ। ਅੱਲਾਹ ਤਾਲਾ ਦੇ ਹਜ਼ੂਰ ਅਸੀਂ ਪੇਸ਼ ਹੋਣਾ, ਉੱਥੇ ਸਾਡਾ ਹਿਸਾਬ ਕਿਤਾਬ ਹੋਣਾ, ਉੱਥੇ ਅਸੀਂ ਨਹੀਂ ਪਾਈ ਸਕਣਾ। ਮੁੱਕਦੀ ਗੱਲ ਇਹ ਵੇ। ਬਾਕੀ ਜੀ ਮੁਹੱਬਤ ਕਰੋ, ਮੁਹੱਬਤ ਵੰਡੋ ਤੇ ਹੱਸਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਸਾਡੇ ਵਰਗੇ ਚੀਕ ਹੀ ਸਕਦੇ ਨੇ ਭਾਈ, ਕੀ ਕਰ ਸਕਦੇ ਆ।